अस्सलाम वालेकुम सत श्री अकाल जी। उम्मीद करना कि सारे ठीक हो गए। अच्छा जी, माशाल्लाह एक कोर्स ना पास होए ने मियाँ अलियान भाई ने। इन्हां ਦੀਆਂ ਦੋ ਗਲਤੀਆਂ ਹੋਈਆਂ ਨੇ ਔਰ ਇਹਨਾਂ ਆਪਣੀ ਥਿਉਰੀ ਪਾਸ ਕੀਤੀ ਜੀ। ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ। ਤੇ ਨਵੇਂ ਸਟੂਡੈਂਟ ਵਾਸਤੇ ਉਹ ਚੀਜ਼ਾਂ ਕਿ ਇਸ ਚੈਨਲ ਦੇ ਉੱਤੇ PTMTP ਦਾ ਪੂਰਾ ਕੋਰਸ ਅਪਲੋਡ ਹੈ। ਸਾਰੇ ਦਾ ਸਾਰਾ ਫ੍ਰੀ ਹੈ, ਆਪਣੀ ਤਿਆਰੀ ਫ੍ਰੀ ਕਰ ਸਕਦੇ ਹੋ, ਠੀਕ ਹੈ। ਤੇ ਬਾਕੀ ਜਿਹੜੇ ਸਟੂਡੈਂਟ ਨੇ ਥਿਉਰੀ ਪਾਸ ਕਰ ਲਈ ਹੈ, PDF ਮਿਲ ਗਿਆ, ਮੇਰੇ WhatsApp ਨੰਬਰ ਸੈਂਡ ਕਰ ਦਿਓ ਤਾਂ ਕਿ ਦੂਸਰੇ ਦੋਸਤਾਂ ਨਾਲ ਸ਼ੇਅਰ ਹੋ ਜਾਏ। ਚਲੋ ਜੀ, ਪਹਿਲਾ ਸਵਾਲ ਵੇਖ ਲੈਂਦੇ ਹਾਂ। In un secondo ਕਹਿੰਦਾ 1 ਸੈਕਿੰਡ ਦੇ ਵਿੱਚ si percorrono circa metri 42 ਤਕਰੀਬਨ ਕਹਿੰਦਾ 42 ਮੀਟਰ ਤੁਸੀਂ ਚੱਲੋਗੇ। se si viaggia a 150 km all'ora ਅਗਰ ਤੁਸੀਂ 150 ਦੀ ਸਪੀਡ ਤੇ ਚੱਲਦੇ ਹੋ per vero। ਦੂਸਰਾ, nell'incrocio rappresentato in figura da ਚੌਕ ਤਸਵੀਰ ਦਿਖਾਏ ਗਏ ਇਹਦੇ ਵਿੱਚ il veicolo A ਇਹ ਗੱਡੀ passa dopo il veicolo R ਕਹਿੰਦਾ R ਤੋਂ ਬਾਅਦ ਗੁਜ਼ਰੇਗੀ। il veicolo C ਜਿਹੜੀ C ਗੱਡੀ ਹੈ passa dopo il veicolo A ਇਹ ਤੋਂ ਬਾਅਦ ਗੁਜ਼ਰੇਗੀ। ਵੇਰੋ ਜੀ, ਤਸਵੀਰ ਤੁਸੀਂ ਹੋਰ ਚੈੱਕ ਕਰ ਲੈਣੀ ਹੈ। ਤੀਸਰਾ, se si traina un veicolo guasto ਕਹਿੰਦਾ ਅਗਰ ਖਰਾਬ ਗੱਡੀ ਨੂੰ ਪਿੱਛੇ ਟੋ ਕਰਦੇ ਹੋ munito di servo sterzo ਜਿਹਨੂੰ ਪਾਵਰ ਸਟੀਅਰਿੰਗ ਲੱਗਿਆ ਹੋਵੇ lo sterzo ਜਿਹੜਾ ਸਟੀਅਰਿੰਗ ਹੈ risulta sempre bloccato ਕਹਿੰਦਾ ਹਮੇਸ਼ਾ ਬਲਾਕ ਰਵੇਗਾ। ਫਾਲਸੋ। 4 ਨੰਬਰ, è consentito ਕਹਿੰਦਾ ਇਜਾਜ਼ਤ ਹੈ aumentare le prestazioni del proprio veicolo ਆਪਣੀ ਗੱਡੀ ਦੀ ਕਾਰਕਰਦਗੀ ਵਧਾਉਣ ਦੀ ਕਹਿੰਦਾ ਇਜਾਜ਼ਤ ਹੈ modificando ਨੇ ਮੋਡੀਫਾਈ ਕਰਕੇ ਚੇਂਜਿੰਗ ਕਰਕੇ le impostazioni elettroniche della centralina ਦੀ ਕਹਿੰਦਾ ਸੈਟਿੰਗ ਕਰਕੇ che controlla inizione di carburante ਜਿਹੜਾ ਆਇਲ ਦੇ ਫਲੂ ਨੂੰ ਮਤਲਬ ਕੰਟਰੋਲ ਕਰਦੀ ਹੈ। ਵੇਰੋ ਜੀ, ਸੌਰੀ ਫਾਲਸੋ ਜੀ, ਕਿਉਂਕਿ ਤੁਸੀਂ ਕੁਛ ਵੀ ਚੇਂਜਿੰਗ ਕਰਦੇ ਹੋ ਤੇ ਅਗਰ ਚੈੱਕ ਹੋ ਜਾਵੋ ਤੇ ਜੁਰਮਾਨਾ ਹੁੰਦਾ। ਜਿਸ ਤਰ੍ਹਾਂ ਪਹਿਲੇ ਵੀ ਸਵਾਲ ਆਉਂਦੇ ਨੇ ਵੀ ਤੁਸੀਂ ਆਪਣੇ ਇੰਜਨ ਔਰ ਮਰਮੀਤਾ ਵਿੱਚ ਚੇਂਜਿੰਗ ਕਰ ਸਕਦੇ ਹੋ, ਮੋਡੀਫਿਕਾਰੇ ਕਰ ਸਕਦੇ ਹੋ, ਕੁਛ ਵੀ ਤੁਸੀਂ ਮੋਡੀਫਿਕਾਰੇ ਨਹੀਂ ਕਰ ਸਕਦੇ। 5 ਨੰਬਰ, per diminuire l'inquinamento dell'aria ਕਹਿੰਦਾ ਹਵਾ ਦੇ ਵਿੱਚੋਂ ਪੋਲੂਸ਼ਨ ਆਲੂਦਗੀ ਘਟਾਉਣ ਦੇ ਲਈ provocato dai veicoli ਜਿਹੜੀ ਗੱਡੀਆਂ ਦੇ ਵਜ੍ਹਾ ਤੋਂ ਹੁੰਦੀ ਹੈ bisogna sostituire il filtro dell'olio ਕਹਿੰਦਾ ਆਇਲ ਵਾਲਾ ਫਿਲਟਰ ਚੇਂਜ ਕਰੋ ad ogni cambio di stagione ਜਦੋਂ ਸਟਾਜੋਨੇ ਚੇਂਜ ਹੁੰਦਾ ਮਤਲਬ ਮੌਸਮ ਚੇਂਜ ਹੁੰਦਾ ਹੈ। ਫਾਲਸੋ। ਮੌਸਮ ਤੋਂ ਮਤਲਬ ਗਰਮੀਆਂ ਹੁੰਦੀਆਂ ਨੇ ਫਿਰ ਸਰਦੀਆਂ ਹੁੰਦੀਆਂ ਨੇ ਐਸੀ। 6 ਨੰਬਰ, il segnale raffigurato pronuncia ਨਿਸ਼ਾਨ ਦੱਸ ਰਿਹਾ in caso di forte vento laterale ਉਹ ਸੂਰਤ ਜਦੋਂ ਸਾਈਡਾਂ ਤੋਂ ਤੇਜ਼ ਹਵਾ ਆਵੇ un pericolo che è maggiore ਕਹਿੰਦਾ ਜ਼ਿਆਦਾ ਖਤਰਾ ਹੋਵੇਗਾ per i veicoli ਉਹਨਾਂ ਗੱਡੀਆਂ ਵਾਸਤੇ a due ruote ਜਿਨ੍ਹਾਂ ਦੇ ਦੋ ਟਾਇਰ ਨੇ। ਵੇਰੋ, ਕਿਉਂਕਿ ਹੌਲੀਆਂ ਗੱਡੀਆਂ ਹੁੰਦੀਆਂ ਨੇ, ਆਵਾਜ਼ ਜ਼ਿਆਦਾ ਹੈ ਤੇ ਗੱਡੀ ਡੋਲ ਸਕਦੀ ਹੈ। 7 ਨੰਬਰ ਜੀ, 10 ਮੀਟਰ ਤੋਂ ਜ਼ਿਆਦਾ ਲੰਬੀਆਂ ਗੱਡੀਆਂ ਜਿਹੜੀਆਂ ਨੇ ਉਹਨਾਂ ਦਾ ਚੱਲਣਾ ਇੱਥੇ ਮਨਾ ਹੈ। in presenza del segnale raffigurato ਇਸ ਨਿਸ਼ਾਨ ਦੀ ਮੌਜੂਦਗੀ ਵਿੱਚ ਇਹ consentito il transito ਚੱਲਣੇ ਦੀ ਇਜਾਜ਼ਤ ਹੈ un autotreno ਨੂੰ lungo 10 ਮੀਟਰ ਜਿਹੜੀ ਲੰਬੀ ਹੈ 10 ਮੀਟਰ। ਵੇਰੋ ਜੀ, ਜਿਹੜੀ 10 ਮੀਟਰ ਲੰਬੀ ਚੱਲ ਸਕਦੀ ਹੈ। 8 ਨੰਬਰ, ਇਹ ਜਿਹੜੀ ਗੱਡੀ ਹੈ ਇਹ ਪਰਲੀ ਸਾਈਡ ਤੇ ਨਹੀਂ ਜਾ ਸਕਦੀ ਤੇ ਇਸ ਤੋਂ ਕੰਟੀਨਿਊ ਲੈਣ ਦੇ ਨਾਲ ਇਸ ਤੋਂ ਅੱਗੇ ਕੋਈ 200 ਹੋ ਸਕਦੀ ਹੈ ਜਾਂ ਕੋਈ ਚੌਕ ਹੋ ਸਕਦਾ ਹੈ ਜਾਂ ਮੋੜ ਆ ਰਿਹਾ। rispetto al veicolo che procede ਕਹਿੰਦਾ ਉਹ ਗੱਡੀ ਜਿਹੜੀ ਚੱਲ ਰਹੀ ਹੈ nel senso della freccia ਤੀਰ ਦੀ ਤਰਫ la striscia continua centrale in figura di continue line center ਵਾਲੀ si trova ogni volta ਕਹਿੰਦਾ ਇਹ ਹਰ ਦਫਾ ਮਿਲਦੀ che si supera il tratto in discesa di un 200 ਜਦੋਂ ਤੁਸੀਂ 200 ਦੀ ਢਲਾਣ ਉਤਰ ਰਹੇ ਹੋ। ਫਾਲਸੋ। 9 ਨੰਬਰ, ਇਸ ਨਿਸ਼ਾਨ ਦਾ ਕੀ ਮਤਲਬ ਹੈ ਬਈ ਇਸ ਕਰੇ ਜਾ ਤੇ ਉੱਤੇ ਆਰਜ਼ੀ ਤੌਰ ਤੇ ਜਾਂ ਲੈਣਾ ਕੋਈ ਨਹੀਂ ਲੱਗੀਆਂ ਤੇ ਜਾਂ ਲੈਣਾ ਲਾ ਰਹੇ ਨੇ। il pannello integrativo raffigurato è il pannello ਦਿਖਾਈ ਗਈ ਹੈ indica ਦੱਸ ਰਹੀ ਹੈ un tratto di strada ਇੱਕ ਸੜਕ ਦਾ ਹਿੱਸਾ sul quale ਜਿਹਦੇ ਉੱਤੇ non è temporaneamente presente ਜਿਹਦੇ ਉੱਤੇ ਕਹਿੰਦੇ ਆਰਜ਼ੀ ਤੌਰ ਤੇ ਕੋਈ ਨਹੀਂ, ਟੈਂਪਰੇਰੀ ਤੌਰ ਤੇ ਕੋਈ ਨਹੀਂ la segnaletica orizzontale ਜਿਹੜੇ ਨੇ। ਵੇਰੋ ਜੀ, segnaletica orizzontale ਕਿਹਨੂੰ ਆਖਦੇ ਨੇ ਜਿਹੜੀਆਂ ਸੜਕ ਦੇ ਉੱਤੇ ਲਾਈਨਾਂ ਜਾਂ ਨਿਸ਼ਾਨ ਲੱਗੇ ਹੁੰਦੇ ਨੇ। 10 ਨੰਬਰ, uso corretto della strada ਜਿਹੜਾ ਸੜਕ ਦਾ ਸਹੀ ਇਸਤੇਮਾਲ ਹੈ comporta ਕਹਿੰਦੇ ਇਹਦੇ ਨਾਲ ਸ਼ਾਮਲ ਹੈ che si proceda a velocità elevata ਵੀ ਤੁਸੀਂ ਜ਼ਿਆਦਾ ਸਪੀਡ ਤੇ ਚੱਲਣਾ ਹੈ per non creare il tralcio ਤਾਂ ਕਿ ਰੁਕਾਵਟ ਨਾ ਬਣੇ। ਫਾਲਤੂ ਜਿਹੜਾ ਪਿੱਛੇ ਸਕੇਦਾ ਅਪਲੋਡ ਕੀਤਾ ਉਹਦੇ ਵਿੱਚ ਵੀ ਸੇਮ ਸਵਾਲ ਆਇਆ ਸੀ। 11 ਨੰਬਰ, in caso di fermata ਕਹਿੰਦਾ ਉਹ ਸੂਰਤ ਜਦੋਂ ਫਰਮਾਤਾ ਕਰਦੇ ਹੋ ove non esista marciapiede realizzato ਜਿੱਥੇ ਉੱਚਾ ਫੁੱਟਪਾਥ ਨਾ ਹੋਵੇ il conducente deve lasciare un spazio ਕਹਿੰਦਾ ਡਰਾਈਵਰ ਜਗ੍ਹਾ ਛੱਡਣੀ ਹੈ non inferiore ad un metro ਜਿਹੜੀ 1 ਮੀਟਰ ਤੋਂ ਘੱਟ ਨਾ ਹੋਵੇ। ਕਿਹਦੇ ਵਾਸਤੇ ਛੱਡਣੀ ਹੈ per il transito di pedoni ਪੈਦਲ ਦੇ ਚੱਲਣੇ ਵਾਸਤੇ। ਵੇਰੋ। 12 ਨੰਬਰ,
Il poggia testa ਜਿਹੜਾ ਗੱਡੀ ਦੀ ਸੀਟ ਦੇ ਉੱਤੇ ਸਿਰ ਰੱਖਣ ਵਾਲਾ ਹੁੰਦਾ ਉਹਨੂੰ ਪੋਜਾ ਤੇਸਤਾ ਆਖਦੇ ਨੇ। ਪੋਜਾ testa è particolarmente utile, ਕਹਿੰਦੇ ਖਾਸ ਤੌਰ ਤੇ ਕੰਮ ਆਉਂਦਾ ਹੈ per rilassare la muscolatura durante la guida, ਕਹਿੰਦਾ ਡਰਾਈਵਿੰਗ ਦੇ ਦੌਰਾਨ ਮਸਲਸ ਨੂੰ ਆਰਾਮ ਦੇਣ ਵਾਸਤੇ ਰਿਲੈਕਸ ਕਰਨ ਦੇ ਕੰਮ ਆਉਂਦਾ ਹੈ, ਫਾਲਤੂ ਦੀ ਸਿਕਿਉਰੇਸਾ ਵਾਸਤੇ ਹੁੰਦਾ ਹੈ। 13 ਨੰਬਰ lo stato di shock, ਕਹਿੰਦਾ ਜਿਹੜਾ ਸ਼ੌਕ ਲੱਗਦਾ ਹੈ ਮੈਨੀਫੈਸਟ ਇਹਦਾ ਪਤਾ ਲੱਗਦਾ ਹੈ sempre con un forte aumento, ਇਹਦੇ ਵਿੱਚ ਜ਼ਿਆਦਾ ਵੱਧ ਜਾਂਦਾ ਹੈ della temperatura corporea, ਜਿਸਮ ਦਾ ਟੈਂਪਰੇਚਰ ਕਹਿੰਦਾ ਵੱਧ ਜਾਂਦਾ, ਫਾਲਤੂ ਦੀ ਟੈਂਪਰੇਚਰ ਵੱਧਦਾ ਨਹੀਂ ਘਟਦਾ ਇਹਦਾ। ਠੀਕ ਹੈ, ਇਹਨਾਂ ਵੇਰੋ ਕੀਤੀ ਹੈ ਲੇਕਿਨ ਫਾਲਸੋ ਹੈ। 14 ਨੰਬਰ bisogna usare maggiore prudenza, ਕਹਿੰਦਾ ਜ਼ਿਆਦਾ ਇhtiyat ਇਸਤੇਮਾਲ ਕਰਨੀ ਜੇ nei confronti delle donne, ਜਦੋਂ ਉਹਨਾਂ ਲੇਡੀਜ਼ ਨਾਲ ਤੁਹਾਡਾ ਸਾਹਮਣਾ ਹੋਵੇ in stato di gravidanza, ਜਿਹੜੀ ਗ੍ਰੈਵਿਡਾਂਸਾ ਦੀ ਹਾਲਤ ਚ ਹੁੰਦੀਆਂ ਨੇ ਕਿ attraverso la strada, ਜਿਹੜੀਆਂ ਸੜਕ ਕ੍ਰਾਸ ਕਰਦੀਆਂ ਨੇ ਵੇਰੋ ਜੀ। 15 ਨੰਬਰ ਖੱਬੇ ਮੁੜਨਾ obliquo ਹੈ। il segnale raffigurato è ਨਿਸ਼ਾਨ ਦਿਖਾਇਆ ਗਿਆ presegnala, ਦੱਸ ਰਿਹਾ ਨਿਸ਼ਾਨਦੇਹੀ ਕਰ ਰਿਹਾ una curva pericolosa a sinistra, ਵੀ ਇੱਕ ਖਤਰਨਾਕ ਮੋੜ ਹੈ ਖੱਬੇ ਨੂੰ, ਫਾਲਸੋ ਜੀ। ਖਤਰੇ ਦੇ ਬਾਰੇ ਇਹ ਨਹੀਂ ਦੱਸ ਰਿਹਾ, ਇਹ ਸਿਰਫ ਲਾਗੂ ਕਰ ਰਿਹਾ ਤੁਹਾਡੇ ਤੇ। 16 ਨੰਬਰ il semaforo di onda verde, ਜਿਹੜਾ onda verde ਇਸ਼ਾਰਾ ਇਨ ਫਿਗੂਰਾ ਤਸਵੀਰ ਦੇ ਵਿੱਚ in semaforo per lavori in corso, ਕਹਿੰਦਾ ਇੱਕ ਇਸ਼ਾਰਾ ਹੈ ਜਿਹੜੇ lavori in corso ਦਾ ਕੰਮ ਚੱਲ ਰਿਹਾ ਇਸ ਵਾਸਤੇ, ਫਾਲਸੋ ਜੀ। 17 ਨੰਬਰ il limite massimo di velocità, ਜਿਹੜੀ ਮੈਕਸਿਮਮ ਸਪੀਡ ਲਿਮਟ ਹੈ sulle autostrade ਤੇ ਇਹ ordinariamente di 130, ਕਹਿੰਦਾ ਇਹ ਆਮ ਤੌਰ ਤੇ 130 ਦੀ ਹੁੰਦੀ ਹੈ per autocar di massa complessiva, ਜਿਹਦਾ ਪੂਰਾ ਵਜ਼ਨ fino a 3,5 ਤੋਂ ਲੈ ਕੇ 3.5 ਟਨ ਤੱਕ ਵੇ ਹੋ ਜਾਏਗਾ, 3.5 ਟਨ ਤੱਕ ਤੇ ਆਊਟੋਸਟਰਾ ਦੇ ਉੱਤੇ ਸਪੀਡ ਜਿਹੜੀ 130 ਹੋਵੇ ਦੀ, ਬਾਕੀ ordinariamente ਆਇਆ sempre vero falso ਕੋਈ ਨਹੀਂ। 18 sulle strade exurbane principali ਦੇ ਉੱਤੇ la sosta è consentita, ਕਹਿੰਦਾ ਸੋਸਤੇ ਦੀ ਇਜਾਜ਼ਤ ਹੈ solo nelle apposite aree, ਸਿਰਫ ਖਾਸ ਏਰੀਏ ਦੇ ਵਿੱਚ ਵੇਰੋ। 19 ਨੰਬਰ il conducente di motociclo, ਜਿਹੜਾ ਮੋਟਰਸਾਈਕਲ ਦਾ ਡਰਾਈਵਰ ਹੈ ਉਹਦੀ autovettura ਜਾਂ autovettura ਦਾ ਡਰਾਈਵਰ ਹੈ deve saper valutare, ਕਹਿੰਦਾ ਉਹਨੂੰ ਪਤਾ ਹੋਣਾ ਚਾਹੀਦਾ ਅੰਦਾਜ਼ਾ ਲਾਣੇ ਦਾ nella guida ਡਰਾਈਵਿੰਗ ਦੇ ਵਿੱਚ li alti rischi, ਜਿਹੜੇ ਜ਼ਿਆਦਾ ਰਿਸਕ ਹੁੰਦਾ ਹੈ ਖਤਰਾ ਹੁੰਦਾ ਹੈ derivanti da autocarri, ਟਰੱਕਾਂ ਦੇ ਜ਼ਰੀਏ autotreni ਦੇ ਜ਼ਰੀਏ auto articolati ਦੇ ਜ਼ਰੀਏ ਕਿ non rispettano i limiti di velocità, ਜਿਹੜੇ ਸਪੀਡ ਲਿਮਟ ਦੀ ਰਿਸਪੈਕਟ ਨਹੀਂ ਕਰਦੇ, ਕਹਿੰਦਾ ਇਸ ਖਤਰੇ ਦਾ ਪਤਾ ਹੋਣਾ ਚਾਹੀਦਾ ਹੈ ਮੋਟਰਸਾਈਕਲ ਦੇ ਡਰਾਈਵਰ ਨੂੰ ਔਰ autovettura ਦੇ ਡਰਾਈਵਰ ਨੂੰ ਫੇਰੋ ਜੀ। 20 ਨੰਬਰ con la patente di categoria A1, ਕਹਿੰਦਾ A1 ਲਾਇਸੈਂਸ ਦੇ ਨਾਲ si possono condurre i tricicli, ਕਹਿੰਦਾ ਤ੍ਰਿਚਿਕਲੀ ਵੀ ਚਲਾ ਸਕਦੇ ਹੋ di potenza superiore a 15 kW, ਜਿਹਦੀ ਪਾਵਰ ਜ਼ਿਆਦਾ ਹੋਵੇ 15 kW ਤੋਂ ਮਾ, ਲੇਕਿਨ solo se il conducente, ਜੇ ਕਹਿੰਦਾ ਸਿਰਫ ਜੇ ਡਰਾਈਵਰ ਇਹ ਮਜੋਰੈਨ ਨਹੀਂ ਹੋਵੇ ਤੇ ਫਾਲਸੋ ਜੀ। ਮਜੋਰੈਨ ਆ ਗਿਆ sempre falso, ਇੱਕ ਵੇਰੋ ਦੇ ਨਾਲ ਹੁੰਦਾ ਹੈ ਅੰਕੇ ਨਾਲ। 21 ਨੰਬਰ la responsabilità per danni, ਕਹਿੰਦਾ ਜਿਹੜਾ ਨੁਕਸਾਨ ਦਾ ਜ਼ਿੰਮੇਦਾਰ ਹੈ connessi, ਜਿਹਦਾ ਤਲਕ alla circolazione dei veicoli, ਗੱਡੀ ਦੇ ਚੱਲਣੇ ਦੇ ਨਾਲ ਹੈ ਇਹ a carico solo del conducente del veicolo, ਕਹਿੰਦਾ ਸਿਰਫ ਗੱਡੀ ਦਾ ਡਰਾਈਵਰ ਸ਼ਾਮਲ ਹੋਵੇਗਾ ਇਹਦੇ ਵਿੱਚ se ci sono stati danni, ਅਗਰ ਨੁਕਸਾਨ ਹੋਇਆ alle cose, ਚੀਜ਼ਾਂ ਨੂੰ ਮਤਲਬ ਹੈ ਗੱਡੀ ਨੂੰ, ਫਾਲਤੂ ਜੀ ਗੱਡੀ ਦਾ ਮਾਲਕ ਵੀ ਵਿੱਚ ਹੋਵੇਗਾ। ਸਿਰਫ ਇੱਕ ਚੀਜ਼ ਜ਼ਿਹਨੇ ਰੱਖਣੀ ਹੈ ਜਿਹੜੀ ਪੈਨਾਲੇ ਹੁੰਦੀ ਹੈ ਉਹ ਸਿਰਫ ਡਰਾਈਵਰ ਤੇ ਲੱਗਦੀ ਹੈ। 22 ਨੰਬਰ il segnale raffigurato, ਨਿਸ਼ਾਨ ਦਿਖਾਇਆ ਗਿਆ ਹੈ ਇਹ un segnale di prescrizione, ਕਹਿੰਦਾ ਨਿਸ਼ਾਨ ਹੈ ਪਾਬੰਦੀ ਦਾ ਵੇਰੋ ਜੀ, ਪ੍ਰੈਸੀਡੈਂਸ਼ੀਅਲ ਨਿਸ਼ਾਨ ਵੀ ਪਾਬੰਦੀ ਦੇ ਨੇ। 23 ਨੰਬਰ i delineatori raffigurati, ਜਿਹੜੇ delineatori ਦਿਖਾਈਆਂ ਗਈਆਂ ਨੇ sono visibili, ਕਹਿੰਦਾ ਨਜ਼ਰ ਆਉਂਦੀਆਂ ਨੇ solo di notte, ਸਿਰਫ ਰਾਤ ਨੂੰ, ਫਾਲਸੋ ਦਿਨ ਨੂੰ ਗਾਇਬ ਤੇ ਨਹੀਂ ਹੋ ਜਾਂਦੀਆਂ। 24 ਨੰਬਰ lo spazio di frenatura, ਜਿਹੜਾ spazio di frenatura ਵੇ si raddoppia, ਕਹਿੰਦਾ ਡਬਲ ਹੋ ਜਾਏਗੀ se la velocità si raddoppia, ਅਗਰ ਸਪੀਡ ਡਬਲ ਹੈ ਤੇ ਫਾਲਸੋ ਜੀ। ਰਦੋਪੀਆ ਅੱਗੇ ਵੀ ਬੜੀ ਵਾਰੀ ਦੱਸਿਆ ਹੈ, ਰਦੋਪੀਆ ਆਖਦੇ ਨੇ ਡਬਲ ਨੂੰ ਮਤਲਬ 2, ਜਿਹੜਾ ਐਂਡ ਤੇ ਲਫ਼ਜ਼ ਆਵੇਗਾ ਉਹਨੂੰ ਉਹਨੇ ਨਾਲ ਹੀ ਜ਼ਰਬ ਦੇਣਾ ਹੈ। ਠੀਕ ਹੈ, ਕੀ ਆਉਂਦਾ ਹੈ 4, ਇੱਥੇ ਵੀ ਇਹਨੇ ਰਦੋਪੀਆ ਡਬਲ ਹੀ ਲਿਖਿਆ, ਇੱਥੇ ਕੁਆਡਰੂਪਲਿਕ ਆਉਣਾ ਚਾਹੀਦਾ ਸੀ, ਮਤਲਬ 4 ਆਉਣਾ ਚਾਹੀਦਾ ਸੀ। ਠੀਕ ਹੈ, ਫਿਰ ਵੇਰ ਹੋਵੇਗਾ। 5 ਨੰਬਰ non si può sorpassare un veicolo, ਕਹਿੰਦੇ ਗੱਡੀ ਨੂੰ ਤੁਸੀਂ ਓਵਰਟੇਕ ਨਹੀਂ ਕਰ ਸਕਦੇ ਕਿ abbia segnalato, ਜਿਹਨੇ ਇਸ਼ਾਰਾ ਲਾ ਲਿਆ intenzione, ਤੇ ਉਹ ਚਾਹੁੰਦਾ ਹੈ ਨੀਅਤ ਉਹਦੀ ਦੀ accostarsi, ਨਜ਼ਦੀਕ ਹੋਣੇ ਦੀ al margine destro dalla carreggiata ਦੇ ਸੱਜੇ ਕਿਨਾਰੇ ਤੇ, ਫਾਲਸੋ ਜੀ ਸੱਜੇ ਤੇ ਅਗਰ ਹੋ ਰਿਹਾ ਤੇ ਖੱਬੇ ਤੋਂ ਓਵਰਟੇਕ ਕਰ ਲਓ। 26 ਨੰਬਰ il consentito uso intermittente dei protettori di profondità, ਕਹਿੰਦੇ ਜਿਹੜੀ ਫੁੱਲ ਲਾਈਟਾਂ ਹੁੰਦੀਆਂ ਨੇ ਉਹਦੇ ਇੰਟਰਮਿਟੈਂਟ ਇਸਤੇਮਾਲ ਕਰਨ ਦੀ ਇਜਾਜ਼ਤ, ਮਤਲਬ ਲਾਈਟਾਂ ਦਾ ਇਸ਼ਾਰਾ ਕਰੀਦਾ per segnalare al veicolo che precede, ਜਿਹੜੀ ਅੱਗੇ ਗੱਡੀ ਹੈ ਉਹਨੂੰ ਦੱਸਣੇ ਦੇ ਲਈ
anche all'interno dei centri abitati ਆਬਾਦੀ ਸ਼ਹਿਰ ਪਿੰਡ ਦੇ ਅੰਦਰ ਵੀ intenzione di sorpassare ਵੀ ਸਾਡੀ ਓਵਰਟੇਕ ਕਰਨ ਦੀ ਨੀਅਤ ਜਾਂ ਅਸੀਂ ਓਵਰਟੇਕ ਕਰਨਾ ਚਾਹੁੰਦੇ ਹਾਂ ਮੇਰੋ ਜੀ। 27 ਨੰਬਰ bisogna scorrere un ferito ਕਹਿੰਦਾ ਜ਼ਖਮੀ ਦੀ ਮਦਦ ਕਰਨੀ ਹੈ dalla strada ਜਿਹੜਾ ਸੜਕ ਤੇ ਵੇ solo ਸਿਰਫ se si considera grave incidente ਕਹਿੰਦਾ ਜੇ ਇਹ ਸੀਰੀਅਸ ਐਕਸੀਡੈਂਟ ਹੋਇਆ ਵਾ ਸਿਰਫ ਤਾਂ ਮਦਦ ਕਰਨੀ ਹੈ ਫਾਲਸੋ। 28 ਨੰਬਰ il ribaltamento in curva del veicolo ਕਹਿੰਦਾ ਜਿਹੜੀ ਗੱਡੀ ਮੋੜ ਦੇ ਵਿੱਚ ਉਲਟਦੀ ਏ ਇਹ favorito ਇਹਦੀ ਫੇਵਰ ਕਰਦਾ ਹੈ ਦਾ un carico posto in alto ਜਿਹੜਾ ਸਮਾਨ ਤੁਸੀਂ ਉੱਚਾ ਕਰਕੇ ਰੱਖਿਆ ਵੇਰੋ ਜੀ ਅਗਰ ਸਮਾਨ ਤੁਸੀਂ ਗੱਡੀ ਵਿੱਚ ਜ਼ਿਆਦਾ ਉੱਚਾ ਕਰਕੇ ਰੱਖਿਆ ਤੇ ਇਹ ਵੀ ਚੀਜ਼ ਗੱਡੀ ਦੇ ਉਲਟਣੇ ਮਦਦ ਕਰਦੀ ਹੈ। 29 ਨੰਬਰ in presenza del segnale raffigurato ਇਸ ਨਿਸ਼ਾਨ ਦੀ ਮੌਜੂਦਗੀ ਵਿੱਚ ਇਹ del semaforo a tre luci ਕਹਿੰਦਾ ਇਸ਼ਾਰਾ ਤਿੰਨਾਂ ਲਾਈਟਾਂ ਵਾਲਾ abbiamo la precedenza ਸਾਡੀ ਪਹਿਲ ਹੈ se il semaforo è a luce verde ਅਗਰ ਇਸ਼ਾਰੇ ਦੀ verde ਲਾਈਟ ਹੈ ਤੇ ਵੇਰੋ ਜੀ। 3 ਨੰਬਰ il segnale raffigurato indica ਨਿਸ਼ਾਨ ਦੱਸ ਰਿਹਾ la presenza di un passaggio a livello ਕਿ ਇੱਥੇ ਇੱਕ ਫਾਟਕ ਮੌਜੂਦ ਹੈ ਸਹੂਲਤਾਂ ਤੁਹਾਡੀ ਇਸ ਤਰ੍ਹਾਂ ਤੁਸੀਂ ਸੱਜੇ ਮੁੜਦੇ ਹੋ ਵੇਰੋ ਜੀ ਇਹ ਵੇਖ ਲਓ ਤਸਵੀਰ ਦੇ ਵਿੱਚ ਫਾਟਕ ਦਾ ਉਹਨਾਂ ਨਿਸ਼ਾਨ ਦਿੱਤੇ ਆ।